ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ એનર્ਜੀ ਦੇ ਸ਼ਾਰਟਫਾਲ ਯਾਨੀ ਕਿ ਬਿਜਲੀ ਦੇ ਕੱਟਸ ਉਹ ਆ ਰਹੇ ਨੇ। ਸਟੇਟ ਦਾ ਮਾਡਲ ਇਹ ਕਿਆਸਰੀਆਂ ਲਾ ਰਿਹਾ ਆ ਵੀ 1700 ਮੈਗਾਵਾਟ ਦੀ ਘਾਟ ਆ ਸਕਦੀ ਆ ਜਦੋਂ ਗਰਮੀ ਜਿਹੜੀ ਪੂਰੇ ਜ਼ੋਰਾਂ ਤੇ ਹੋਣੀ ਆ ਤੇ ਡਿਮਾਂਡ ਸਭ ਤੋਂ ਵੱਧ ਹੋਊਗੀ। ਕਹਿੰਦੇ ਖਾਸ ਕਰਕੇ ਜਦੋਂ ਦੁਪਹਿਰ ਦਾ ਵਕਤ ਹੋਊਗਾ ਤੇ 에ਅਰ ਕੰਡੀਸ਼ਨਰਸ ਵੀ ਕਹਿੰਦੇ ਉਸ ਟਾਈਮ ਦੇ ਉੱਤੇ ਪੂਰੇ ਯੂਜ਼ ਦੇ ਵਿੱਚ ਹੁੰਦੇ ਆ। ਸੋ ਕੈਲੀਫੋਰਨੀਆ ਦੇ ਵਿੱਚ એનર્ਜੀ ਸ਼ਾਰਟਫਾਲ ਆ ਸਕਦੀ ਹੈ, ਜਿਸ ਕਰਕੇ 1.3 ਮਿਲੀਅਨ ਘਰ ਪੀਕ ਸੀਜ਼ਨ ਦੇ ਦੌਰਾਨ ਡਿਊਰਿੰਗ ਇਟਸ ਪੀਕ એનર્ਜੀ ਜਦੋਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਆ ਉਦੋਂ ਉਹਨਾਂ ਦੀ ਬਿਜਲੀ ਗੁੱਲ ਹੋ ਸਕਦੀ ਆ। ਸੋਕਾ ਵੱਧ ਰਹੀ ਤਪਸ਼, ਗਰਮੀ, ਵਾਈਲਡ ਫਾਇਰਸ, ਸਪਲਾਈ ਚੇਨ, ਰੈਗੂਲੇਟਰੀ ਇਸ਼ੂਜ਼, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਵੀ ਬਿਜਲੀ ਦੀ ਕਟੌਤੀ, ਬਿਜਲੀ ਜਾਣ ਦੇ ਵੱਲ ਨੂੰ ਇਸ਼ਾਰੇ ਕਰ ਰਹੀਆਂ ਆ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ, ਕੈਲੀਫੋਰਨੀਆ એનર્ਜੀ ਕਮਿਸ਼ਨ ਤੇ ਕੈਲੀਫੋਰਨੀਆ ਇੰਡੀਪੈਂਡੈਂਟ ਸਿਸਟਮ ਆਪਰੇਟਰ ਇਹ ਪੂਰੇ ਸੂਬੇ ਦੀ એનર્ਜੀ ਗ੍ਰਿਡ ਨੂੰ ਮੈਨੇਜ ਕਰਦੇ ਹੈਗੇ ਨੇ। ਸੋ ਇਹ ਜਿਹੜਾ ਨਵਾਂ ਮਾਡਲ ਜਿਹੜਾ ਉਹ ਪੇਸ਼ ਕੀਤਾ ਆ, ਇਸ ਦੇ ਨਾਲ ਇੰਨਾ ਅਸਰ ਆ। 1 ਮੈਗਾਵਾਟ ਪਾਵਰ 750 ਤੋਂ 1000 ਘਰਾਂ ਨੂੰ ਬਿਜਲੀ ਜਿਹੜੀ ਉਹ ਦਿੰਦੀ ਆ ਤੇ 1700 ਮੈਗਾਵਾਟ ਦੀ ਘਾਟ ਕਾਫੀ ਦੂਰ ਤੱਕ ਜਿਹੜੀ ਉਹ ਜਾ ਸਕਦੀ। ਕਹਿੰਦੇ ਵੀ ਕਈ ਦਿਨਾਂ ਦੇ ਵਿੱਚ 5000 ਮੈਗਾਵਾਟ ਦੀ ਕਮੀ ਜਿਹੜੀ ਆ ਉਹ ਹੋ ਸਕਦੀ ਆ। ਸੋ ਇਹ ਇੱਕ ਚਿੰਤਾਜਨਕ ਜਿਹੜਾ ਆ ਹਰਜੋਤ ਸਿੰਘ ਜੀ ਪਹਿਲੂ ਇਸ ਟਾਈਮ ਸਾਹਮਣੇ ਆ। ਉਸ ਦੇ ਵਿੱਚੋਂ ਵੀ ਪ੍ਰੋਬਲਮ ਇਹ ਆ ਵੀ ਹਾਈਡਰੋ ਪਾਵਰ ਜਿਹੜੀ ਪਾਣੀ ਦੇ ਨਾਲ ਬਿਜਲੀ ਦਾ ਉਤਪਾਦਨ ਆ ਉਸ ਦੇ ਵਿੱਚ ਵੀ ਕਟੌਤੀ ਹੋ ਸਕਦੀ। ਕਾਰਨ ਉਸ ਦੇ ਪਿੱਛੇ ਵੱਡਾ ਇਹ ਆ ਵੀ ਪਾਣੀ ਦੀ ਘਾਟ ਕਾਫੀ ਵੱਡੇ ਪੱਧਰ ਤੇ ਆ। ਜਿੰਨੇ ਵੀ ਰੈਜ਼ਰਵਾਇਰਸ ਡੈਮ ਦੇ ਪਿੱਛੇ ਬਣਾਏ ਆ ਉਹ ਕਾਫੀ ਘੱਟ ਪਾਣੀ ਦੀ ਮਾਤਰਾ ਹੈ ਤੇ ਪਾਣੀ ਵਰਤਣ ਦੇ ਨਾਲ ਓਬਵੀਅਸਲੀ ਉਹ ਹੋਰ ਮਾਤਰਾ ਜਿਹੜੀ ਉਹ ਘਟੇਗੀ। ਕਈ ਥਾਵਾਂ ਦੇ ਉੱਤੇ ਕਈ ਯੂਨਿਟ ਵੀ ਜਿਹੜੇ ਉਹ ਬੰਦ ਕਰਨੇ ਪੈ ਸਕਦੇ ਆ। ਸੋ ਉੱਦਾਂ ਕੁਝ ਦਿਨ ਪਹਿਲਾਂ ਇਹ ਖਬਰ ਆਈ ਸੀਗੀ ਵੀ ਤਕਰੀਬਨ 100% ਦੀ ਜਿੰਨੀ ਮੰਗ ਸੀਗੀ ਬਿਜਲੀ ਦੀ ਇੱਕ ਟਾਈਮ ਦੇ ਉੱਤੇ ਉਹ ਸਾਰੀ ਦੀ ਸਾਰੀ ਰੀਨਿਊਏਬਲਸ ਦੇ ਨਾਲ ਯੂਜ਼ ਕੀਤੀ ਗਈ, ਉਹ ਬਣਾਈ ਗਈ ਸੀਗੀ। ਪਰ ਉਹ ਗਰਮੀਆਂ ਦੇ ਦਿਨ ਨਹੀਂ ਸੀਗੇ, ਸੋ ਅਜੇ એનર્ਜੀ ਦੀ ਯੂਜ਼ੇਜ ਇੰਨੀ ਜ਼ਿਆਦਾ ਨਹੀਂ ਆ। ਸੋ ਆਉਣ ਵਾਲੇ ਦਿਨਾਂ 'ਚ ਰੋਲਿੰਗ ਬਲੈਕਆਊਟ ਜਿਹੜਾ ਸ਼ਬਦ ਵਰਤਿਆ ਜਾਂਦਾ ਆ ਉਹ ਕੈਲੀਫੋਰਨੀਆ ਦੇ ਵਿੱਚ ਵੱਧ ਸਕਦਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ એનર્ਜੀ ਦੇ ਸ਼ਾਰਟਫਾਲ ਯਾਨੀ ਕਿ ਬਿਜਲੀ ਦੇ ਕੱਟਸ ਉਹ ਆ ਰਹੇ ਨੇ। ਸਟੇਟ ਦਾ ਮਾਡਲ ਇਹ ਕਿਆਸਰੀਆਂ ਲਾ ਰਿਹਾ ਆ ਵੀ 1700 ਮੈਗਾਵਾਟ ਦੀ ਘਾਟ ਆ ਸਕਦੀ ਆ ਜਦੋਂ ਗਰਮੀ ਜਿਹੜੀ ਪੂਰੇ ਜ਼ੋਰਾਂ ਤੇ ਹੋਣੀ ਆ ਤੇ ਡਿਮਾਂਡ ਸਭ ਤੋਂ ਵੱਧ ਹੋਊਗੀ। ਕਹਿੰਦੇ ਖਾਸ ਕਰਕੇ ਜਦੋਂ ਦੁਪਹਿਰ ਦਾ ਵਕਤ ਹੋਊਗਾ ਤੇ 에ਅਰ ਕੰਡੀਸ਼ਨਰਸ ਵੀ ਕਹਿੰਦੇ ਉਸ ਟਾਈਮ ਦੇ ਉੱਤੇ ਪੂਰੇ ਯੂਜ਼ ਦੇ ਵਿੱਚ ਹੁੰਦੇ ਆ। ਸੋ ਕੈਲੀਫੋਰਨੀਆ ਦੇ ਵਿੱਚ એનર્ਜੀ ਸ਼ਾਰਟਫਾਲ ਆ ਸਕਦੀ ਹੈ, ਜਿਸ ਕਰਕੇ 1.3 ਮਿਲੀਅਨ ਘਰ ਪੀਕ ਸੀਜ਼ਨ ਦੇ ਦੌਰਾਨ ਡਿਊਰਿੰਗ ਇਟਸ ਪੀਕ એનર્ਜੀ ਜਦੋਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਆ ਉਦੋਂ ਉਹਨਾਂ ਦੀ ਬਿਜਲੀ ਗੁੱਲ ਹੋ ਸਕਦੀ ਆ। ਸੋਕਾ ਵੱਧ ਰਹੀ ਤਪਸ਼, ਗਰਮੀ, ਵਾਈਲਡ ਫਾਇਰਸ, ਸਪਲਾਈ ਚੇਨ, ਰੈਗੂਲੇਟਰੀ ਇਸ਼ੂਜ਼, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਵੀ ਬਿਜਲੀ ਦੀ ਕਟੌਤੀ, ਬਿਜਲੀ ਜਾਣ ਦੇ ਵੱਲ ਨੂੰ ਇਸ਼ਾਰੇ ਕਰ ਰਹੀਆਂ ਆ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ, ਕੈਲੀਫੋਰਨੀਆ એનર્ਜੀ ਕਮਿਸ਼ਨ ਤੇ ਕੈਲੀਫੋਰਨੀਆ ਇੰਡੀਪੈਂਡੈਂਟ ਸਿਸਟਮ ਆਪਰੇਟਰ ਇਹ ਪੂਰੇ ਸੂਬੇ ਦੀ એનર્ਜੀ ਗ੍ਰਿਡ ਨੂੰ ਮੈਨੇਜ ਕਰਦੇ ਹੈਗੇ ਨੇ। ਸੋ ਇਹ ਜਿਹੜਾ ਨਵਾਂ ਮਾਡਲ ਜਿਹੜਾ ਉਹ ਪੇਸ਼ ਕੀਤਾ ਆ, ਇਸ ਦੇ ਨਾਲ ਇੰਨਾ ਅਸਰ ਆ। 1 ਮੈਗਾਵਾਟ ਪਾਵਰ 750 ਤੋਂ 1000 ਘਰਾਂ ਨੂੰ ਬਿਜਲੀ ਜਿਹੜੀ ਉਹ ਦਿੰਦੀ ਆ ਤੇ 1700 ਮੈਗਾਵਾਟ ਦੀ ਘਾਟ ਕਾਫੀ ਦੂਰ ਤੱਕ ਜਿਹੜੀ ਉਹ ਜਾ ਸਕਦੀ। ਕਹਿੰਦੇ ਵੀ ਕਈ ਦਿਨਾਂ ਦੇ ਵਿੱਚ 5000 ਮੈਗਾਵਾਟ ਦੀ ਕਮੀ ਜਿਹੜੀ ਆ ਉਹ ਹੋ ਸਕਦੀ ਆ। ਸੋ ਇਹ ਇੱਕ ਚਿੰਤਾਜਨਕ ਜਿਹੜਾ ਆ ਹਰਜੋਤ ਸਿੰਘ ਜੀ ਪਹਿਲੂ ਇਸ ਟਾਈਮ ਸਾਹਮਣੇ ਆ। ਉਸ ਦੇ ਵਿੱਚੋਂ ਵੀ ਪ੍ਰੋਬਲਮ ਇਹ ਆ ਵੀ ਹਾਈਡਰੋ ਪਾਵਰ ਜਿਹੜੀ ਪਾਣੀ ਦੇ ਨਾਲ ਬਿਜਲੀ ਦਾ ਉਤਪਾਦਨ ਆ ਉਸ ਦੇ ਵਿੱਚ ਵੀ ਕਟੌਤੀ ਹੋ ਸਕਦੀ। ਕਾਰਨ ਉਸ ਦੇ ਪਿੱਛੇ ਵੱਡਾ ਇਹ ਆ ਵੀ ਪਾਣੀ ਦੀ ਘਾਟ ਕਾਫੀ ਵੱਡੇ ਪੱਧਰ ਤੇ ਆ। ਜਿੰਨੇ ਵੀ ਰੈਜ਼ਰਵਾਇਰਸ ਡੈਮ ਦੇ ਪਿੱਛੇ ਬਣਾਏ ਆ ਉਹ
ਕਾਫੀ ਘੱਟ ਪਾਣੀ ਦੀ ਮਾਤਰਾ ਹੈ ਤੇ ਪਾਣੀ ਵਰਤਣ ਦੇ ਨਾਲ ਆਬਵੀਅਸਲੀ ਉਹ ਹੋਰ ਮਾਤਰਾ ਜਿਹੜੀ ਉਹ ਘਟੇਗੀ। ਕਈ ਥਾਵਾਂ ਦੇ ਉੱਤੇ ਕਈ ਯੂਨਿਟ ਵੀ ਜਿਹੜੇ ਉਹ ਬੰਦ ਕਰਨੇ ਪੈ ਸਕਦੇ ਆ। ਸੋ ਉੱਦਾਂ ਕੁਛ ਦਿਨ ਪਹਿਲਾਂ ਇਹ ਖਬਰ ਆਈ ਸੀਗੀ ਵੀ ਤਕਰੀਬਨ 100% ਦੀ ਜਿੰਨੀ ਮੰਗ ਸੀਗੀ ਬਿਜਲੀ ਦੀ ਇੱਕ ਟਾਈਮ ਦੇ ਉੱਤੇ, ਉਹ ਸਾਰੀ ਦੀ ਸਾਰੀ ਰੀਨਿਊਏਬਲਸ ਦੇ ਨਾਲ ਯੂਜ਼ ਕੀਤੀ ਗਈ, ਉਹ ਬਣਾਈ ਗਈ ਸੀਗੀ। ਪਰ ਉਹ ਗਰਮੀਆਂ ਦੇ ਦਿਨ ਨਹੀਂ ਸੀਗੇ, ਸੋ ਅਜੇ એનર્ਜੀ ਦੀ ਯੂਜ਼ੇਜ ਇੰਨੀ ਜ਼ਿਆਦਾ ਨਹੀਂ ਆ। ਸੋ ਆਉਣ ਵਾਲੇ ਦਿਨਾਂ 'ਚ ਰੋਲਿੰਗ ਬਲੈਕਆਊਟ ਜਿਹੜਾ ਸ਼ਬਦ ਵਰਤਿਆ ਜਾਂਦਾ ਆ, ਉਹ ਕੈਲੀਫੋਰਨੀਆ ਦੇ ਵਿੱਚ ਵੱਧ ਸਕਦਾ ਆ।